अस्सलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारिਆਂ ਦੀ? अल्लाह करे तुसी सारे हसते रहो ते बसते रहो। ते भी हल्की हल्की बूंदाबांदी हो रही है और ठंडियां हवावां पईयां चलदियां ने ते दिन चढ़ गया वे ते असी शुरू करन लगे आ। नाश्ते की शुरुआत होने लगी है। फुहार बड़ी सोहनी पे पैंदी है। गर्मा गर्म नाश्ता तैयार है। अज बनाए 2 फ्राई अंडे, एक ब्रैड स्लाइस। ब्रैड जिहड़ी है सीडिड ब्रैड है, ਇਹਦੇ ਵਿੱਚ ਸੀਡ ਹੁੰਦੇ ਨੇ ਔਰ ਇਹ ਬੜੀ ਮਜ਼ੇ ਦੀ ਲੱਗਦੀ ਹੈ, ਸਪੈਸ਼ਲੀ ਇਹਦੇ ਨਾਲ ਫਰਾਈ ਅੰਡੇ ਦੇ ਨਾਲ। ਤੇ ਲੋ ਬਈ, ਚਾਹ ਦਾ ਕੱਪ ਵੀ ਤਿਆਰ ਹੈ। ਅਸੀਂ ਹੁਣ ਇਹਦੇ ਵਿੱਚ ਦੁੱਧ ਸ਼ਾਮਿਲ ਕਰਾਂਗੇ, ਫਿਰ ਆਰਾਮ ਨਾਲ ਬੈਠ ਕੇ ਨਾਸ਼ਤਾ ਕਰਾਂਗੇ। ਲੋਕਾਂ ਦੇ ਹੁੰਦੇ ਨੇ ਬਲੱਡ ਗਰੁੱਪ ਜਿਹੜੇ A ਪੋਜ਼ੀਟਿਵ, B ਪੋਜ਼ੀਟਿਵ, AB ਪੋਜ਼ੀਟਿਵ, ਅਤੇ ਸਾਡਾ ਬਲੱਡ ਗਰੁੱਪ T ਪੋਜ਼ੀਟਿਵ ਹੋ ਚੁੱਕਿਆ ਜੇ ਵੀ ਸ਼ਦੀਦ ਕਿਸਮ ਦਾ। ਅਸੀਂ T ਪੋਜ਼ੀਟਿਵ ਵਾਲੇ ਲੋਕ ਹਾਂ ਅਤੇ ਅੱਖ ਪੱਟਦੇ ਹੀ ਸਾਨੂੰ ਚਾਹੀਦੀ ਹੁੰਦੀ ਹੈ ਚਾਹ। ਅਤੇ ਉਹ ਚਾਹ ਬਣਾ ਲੈਂਦੇ ਹਾਂ, ਨਾਸ਼ਤਾ ਕਰਨੇ ਹਾਂ, ਉਸ ਤੋਂ ਬਾਅਦ ਉੱਠ ਕੇ ਫਿਰ ਦੁਨੀਆ ਦੇ ਧੰਦਿਆਂ ਵੱਲ ਪੈਂਦੇ ਹਾਂ। ਲੇਕਿਨ ਚਾਹ ਨਹੀਂ ਤਾਂ ਕੁਝ ਨਹੀਂ ਬਈ। ਹੁਣ ਮੈਂ ਕਰਾਂਗੀ ਆਰਾਮ ਦੇ ਨਾਲ ਬੈਠ ਕੇ ਨਾश्ता। माँ बदौलत बड़े सुकून के साथ नाश्ता करना चाहते हैं तो नाश्ता करके फिर तुहानूं मैं नालों नाल शामिल रखांगी। नाश्ते तो बाद आ जाती वारी भी। सब तो पहले औरतों को फिक्र होंदी हुण पकाना की है बई। ਇਹ ਆ ਗਈ ਤੋਰੀ। ਤੋਰੀ ਸਾਡੇ ਇੱਕ ਫੈਮਿਲੀ ਫਰੈਂਡ ਨੇ, ਉਹਨਾਂ ਨੇ ਭੇਜੀ। ਦੇਖੋ ਕਿੰਨੀ ਜ਼ਬਰਦਸਤ ਤੋਰੀ ਉਹਨਾਂ ਨੇ ਆਪਣੇ ਘਰ ਵਿੱਚ ਉਗਾਈ ਹੈ ਔਰ ਬੜੀ ਹੈਰਤ ਅੰਗੇਜ਼ ਮੈਨੂੰ ਲੱਗੀ ਇਹ ਗੱਲ ਕਿ ਇੰਨਾ ਠੰਡਾ ਮੌਸਮ ਹੈ ਇੱਥੇ ਔਰ ਉਹ ਬੜੀ ਕੇਅਰ ਕਰਨੀ ਪੈਂਦੀ। ਲੇਕਿਨ ਉਹਨਾਂ ਨੇ ਸਾਨੂੰ ਭੇਜਿਆ, ਹੁਣ ਅਸੀਂ ਬਣਾਵਾਂਗੇ। ਨਾਲ ਆ ਗਏ ਨੇ ਸੋਹਣੇ ਸੋਹਣੇ ਟਮਾਟਰ, ਸੜਾ ਬੁੱਸਾ ਧਨੀਆ ਪਿਆ ਪਿਆ ਸੁੱਕ ਗਿਆ ਵੇ। ਬਸ ਅੱਜ ਥੋੜ੍ਹਾ ਜਿਹਾ ਪਾ ਕੇ ਔਰ ਫਿਨਿਸ਼ ਹੋ ਜਾਏਗਾ। ਚੰਗੇ ਚੰਗੇ ਪੱਤੇ ਮੈਂ ਇਹਦੇ 'ਚੋਂ ਕੱਢ ਲਵਾਂਗੀ। ਇਹ ਵੀ ਆਈ ਹੈ ਮੂਲੀ, ਇਹ ਵੀ ਉਹਨਾਂ ਦੇ ਵੱਲੋਂ ਹੀ ਆਈ ਹੈ ਜਿਹਨਾਂ ਨੇ ਤੋਰੀਆਂ ਭੇਜੀਆਂ ਨੇ, ਸਾਡੇ ਫੈਮਿਲੀ ਫਰੈਂਡ ਨੇ। ਅਤੇ ਲਓ ਬਈ, ਇਹ ਹੁਣ ਇਹ ਵੀ ਸਾਫ਼ ਮੈਂ ਕਰਾਂਗੀ। ਹਰੀਆਂ ਮਿਰਚਾਂ ਕੱਢ ਕੇ ਰੱਖ ਲਈਆਂ ਨੇ, ਅਦਰਕ ਕੱਢ ਕੇ ਰੱਖ ਲਿਆ ਔਰ ਇੱਕ ਸ਼ਦੀਦ ਕਿਸਮ ਦਾ ਮੇਰੇ ਬਰਤਨਾਂ ਦਾ ਖਿਲਾਰਾ ਪਿਆ ਹੋਵੇ ਅਤੇ ਸਾਰੇ ਬਰਤਨ ਵੀ ਮੈਂ ਸਮੇਟਣੇ ਨੇ। ਨਾਲ ਅਸੀਂ ਕੱਟ ਲਾਂਗੇ ਪਿਆਰਾ ਪਿਆਰਾ ਖਰਬੂਜ਼ਾ। ਅਤੇ ਹੁਣ ਅਸੀਂ ਕੰਮ ਸ਼ੁਰੂ ਕਰਨੇ ਆ। ਜਲਦੀ ਜਲਦੀ ਹਾਂਡੀ ਪਕਾ ਰਹੀ ਹਾਂ, ਬਰਤਨ ਸ਼ਰਤਨ ਸਮੇਟੇ ਨੇ, ਖਰਬੂਜ਼ਾ ਕੱਟ ਲਿਆ ਔਰ ਬੜੀ ਛੇਤੀ ਛੇਤੀ ਕੰਮ ਨਿਪਟਾ ਰਹੀ ਹਾਂ ਕਿ ਰਾਫੇ ਦੇ ਸਕੂਲ ਜਾਣਾ, ਅਸੀਂ ਲੇਟ ਨਾ ਹੋ ਜਾਈਏ, ਟਾਈਮ 'ਤੇ ਅਸੀਂ ਪਹੁੰਚ ਜਾਈਏ। ਕਿਉਂਕਿ ਉੱਥੇ ਜਿਹੜਾ ਉਹਨੂੰ ਪਰਫੋਰਮੈਂਸ ਦੇਣੀ ਹੈ ਰਾਫੇ ਨੇ ਅਤੇ ਅਸੀਂ ਦੇਖਣੀ ਹੈ। ਇਸ ਤੋਂ ਬਈ ਬੜੀ ਤੇਜ਼ੀ ਸਪੀਡਾਂ, ਕਹਿੰਦੇ ਸਪੀਡਾਂ ਫੜੀਆਂ ਹੋਈਆਂ ਨੇ ਅਸੀਂ, ਬਿਲਕੁਲ ਸਪੀਡਾਂ ਕਰਾਕਰਮ ਐਕਸਪ੍ਰੈਸ ਬਣੀ ਹੋਈਆਂ ਇਸ ਵੇਲੇ। ਮੈਂ ਬਸ ਸਪੀਡ ਨਾਲ ਹੋ ਰਿਹਾ ਕੰਮ। ਰਾਫੇ ਦੇ ਸਕੂਲ ਵਿੱਚ ਆਏ, ਅਸੀਂ ਬਾਹਰ ਪਾਰਕਿੰਗ ਵਿੱਚ ਖੜ੍ਹੇ ਹਾਂ। ਹੁਣ ਅਸੀਂ ਅੰਦਰ ਸਕੂਲ ਦੇ ਅੰਦਰ ਜਾਵਾਂਗੇ। ਉਹਦੇ ਸਕੂਲ 'ਚ ਕੋਈ ਅੱਜ ਦੀ ਕਲਾਸ 'ਚ ਕੋਈ ਫੰਕਸ਼ਨ ਹੈ ਅਤੇ ਅਸੀਂ ਥੋੜ੍ਹੀ ਦੇਰ ਅਟੈਂਡ ਕਰਾਂਗੇ। ਰਾਫੇ ਨੂੰ ਬਾਹਰ ਨਿਕਲ ਕੇ ਰਾਫੇ ਦਾ ਕਲਿੱਪ ਲਵਾਂਗੀ। ਅੰਦਰ ਅਸੀਂ ਕਲਿੱਪ ਨਹੀਂ ਲੈ ਸਕਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਬੱਚਿਆਂ ਦੀ ਤੁਸੀਂ ਤਸਵੀਰਾਂ ਬਗੈਰ ਇਜਾਜ਼ਤ ਦੇ ਨਹੀਂ ਪਾ ਸਕਦੇ। ਅਤੇ ਇਸ ਤੋਂ ਅਸੀਂ ਉਹ ਫੰਕਸ਼ਨ ਦਾ ਤਾਂ ਨਹੀਂ ਕਰਾਂਗੇ, ਲੇਕਿਨ ਬਾਅਦ 'ਚ ਰਾਫੇ ਨੇ ਜਿਹੜਾ ਕਰੈਕਟਰ ਕੀਤਾ ਹੋਵੇ ਮੈਂ ਤੁਹਾਨੂੰ ਦਿਖਾਵਾਂਗੀ। ਦੇਖੋ ਫੁੱਲ ਕਿੰਨੇ ਸੋਹਣੇ ਪਿੱਛੇ ਲੱਗਦੇ ਨੇ, ਇੰਨੇ ਅੱਛੇ ਲੱਗ ਰਹੇ ਨੇ। ਅਤੇ ਮੈਂ ਜਦੋਂ ਪਾਕਿਸਤਾਨ ਗਈ ਨਾ ਅਤੇ ਉਦੋਂ ਮੈਨੂੰ ਇੱਕ ਜਗ੍ਹਾ ਦੇਖਿਆ ਸੌਂਫ ਦੇ ਪੌਦੇ, ਉਹ ਇਹਨਾਂ ਮਿਲਦੇ ਕਾਫੀ ਮੁਸ਼ਾਬਿਹਤ ਹੈ। ਇੱਕ ਨਜ਼ਰ ਦੇਖਣ ਵਿੱਚ ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਉਹ ਹੀ ਫੁੱਲ ਨੇ। ਅਤੇ ਮੈਨੂੰ ਫਿਰ ਮੇਰੇ ਨਾਲ ਜਿਹੜੇ ਸਾਨੂੰ ਉਹਨਾਂ ਨੇ ਦੱਸਿਆ ਕਿ ਵੀ ਇਹ ਸੌਂਫ ਲੱਗੀ ਹੋਈ ਹੈ। ਅਤੇ ਅੱਜ ਮੈਂ ਦੇਖਦੀ ਬਸ ਮੇਰਾ ਇਸ ਤਰਫ ਆ ਗਈ ਹਾਂ ਕਿ ਇਸ ਤਰ੍ਹਾਂ ਉਹ ਕਾਫੀ ਮੁਸ਼ਾਬਿਹਤ ਹੈ ਉਹਨਾਂ ਪੌਦਿਆਂ ਨਾਲ। ਸੌਂਫ ਦੇ ਤਾਂ ਨਹੀਂ ਨੇ ਲੇਕਿਨ ਮੁਸ਼ਾਬਿਹਤ ਕਾਫੀ ਹੈ ਔਰ ਕਾਫੀ ਦੂਰ ਤੱਕ ਲੱਗੇ ਹੋਏ ਨੇ। ਗਾੜੀਆਂ ਆ ਰਹੀਆਂ ਨੇ, ਜਾ ਰਹੀਆਂ ਨੇ। ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਵਾਂ ਅਤੇ ਮੱਝਾਂ ਗਾਵਾਂ ਵੀ ਨਜ਼ਰ ਆ ਰਹੀਆਂ ਨੇ। ਕੋਈ ਭੇਡਾਂ ਨੇ ਕਿ ਬੱਕਰੀਆਂ ਨੇ, ਗਾਵਾਂ ਨੇ, ਕੀ ਨੇ, ਸਾਹਮਣੇ ਦੂਰ ਨਜ਼ਰ ਆ ਰਿਹਾ। ਬੜਾ ਖੂਬਸੂਰਤ ਮੰਜ਼ਰ ਹੈ। ਲਓ ਬਈ, ਮੇਨ ਰੋਡ ਹੈ ਇੱਥੇ। ਮੇਨ ਰੋਡ 'ਤੇ ਖਾਸਾ ਟ੍ਰੈਫਿਕ ਹੁੰਦਾ ਵੇ, ਹਰ ਵਕਤ ਟ੍ਰੈਫਿਕ ਚੱਲਦਾ ਵੇ। ਅਤੇ ਅਸੀਂ ਹੁਣ ਬਸ ਅੰਦਰ ਜਾਵਾਂਗੇ। ਇੱਧਰ ਵੀ ਫੁੱਲ ਨੇ, ਰਿਹਾਇਸ਼ੀ ਏਰੀਆ ਵੇ ਔਰ ਹਰ ਤਰਫ ਤੁਹਾਨੂੰ ਫੁੱਲ ਜ਼ਰੂਰ ਨਜ਼ਰ ਆਉਣਗੇ। ਅਤੇ ਗਰੀਨਰੀ ਇੰਨੀ ਜ਼ਿਆਦਾ, ਕੁਦਰਤੀ ਵੀ ਗਰੀਨਰੀ ਬਹੁਤ ਹੈ ਔਰ ਲੋਕਾਂ ਨੂੰ ਕੁਛ ਸ਼ੌਕ ਵੀ ਜ਼ਿਆਦਾ ਵੇ। ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਛ ਸਾਨੂੰ ਮਰਨ ਦਾ ਸ਼ੌਕ ਵੀ ਸੀ। ਉਹ ਹਿਸਾਬ ਹੈ ਇੱਥੇ ਲੋਕਾਂ ਨੂੰ ਸ਼ੌਕ ਵੀ ਬਹੁਤ ਹੈ। ਹਾਲ ਵਿੱਚ ਆ ਕੇ ਬੈਠ ਗਏ ਅਸੀਂ ਸਾਰੇ।
अली बाबा स्टोरी और विच किरदार मुख्तलिफ राफे की परफॉर्मेंस देख लो। बड़ी कोशिश की है कि देख बस कल्ले का चेहरा नज़र आवे, किसी होर बच्चे की शक्ल नज़र ना आवे। ते बस भई ये थोड़ा जा बस एक मैं टुकड़ा बना सकी। राफे साहब ने सिंधी टोपी पाई हुई है और लगे पे ने बई अपने परफॉर्मेंस देन। परफॉर्मेंस सारी खत्म हो गई ते असी हुण निकल रहे हैं बाहर की तरफ। ਸਕੂਲ ਦੇ ਬਾਹਰ ਨਿਕਲਦੇ ਨਿਕਲਦੇ ਮੈਂ ਸੋਚ ਰਹੀ ਸਾਂ ਕਿ ਰਾਫੇ ਦੇ ਜ਼ਿਹਨ ਵਿੱਚ ਸਾਰੀ ਜ਼ਿੰਦਗੀ ਲਈ ਆਪਣਾ ਪ੍ਰਾਇਮਰੀ ਸਕੂਲ ਮਹਿਫੂਜ਼ ਹੋ ਗਿਆ। ਉਹ ਕਦੀ ਭੁੱਲੇਗਾ ਨਹੀਂ ਆਪਣੇ ਸਕੂਲ ਨੂੰ, ਆਪਣੇ ਟੀਚਰਸ ਨੂੰ, ਆਪਣੇ ਦੋਸਤਾਂ ਨੂੰ। ਹੁਣ ਸਕੂਲ ਵਿੱਚ ਇਹਦੇ 2 ਦਿਨ ਬਾਕੀ ਰਹਿ ਗਏ ਨੇ, ਬਸ ਉਸ ਤੋਂ ਬਾਅਦ ਇਹਨੇ ਹਾਈ ਸਕੂਲ ਚਲੇ ਜਾਣਾ ਹੈ। ਪਰ ਇਹਦੀ ਮੈਮੋਰੀਜ਼ ਵਿੱਚ ਇਹ ਸਕੂਲ ਹਮੇਸ਼ਾ ਲਈ ਮਹਿਫੂਜ਼ ਹੋ ਗਿਆ ਵੇ। ਇਹ ਰਸਤੇ ਔਰ ਇਹ ਇਮਾਰਤ ਕਦੀ ਭੁੱਲੇਗਾ ਨਹੀਂ ਉਹ। ਤੇ ਮੈਂ ਗਾੜੀ ਦੀ ਤਰਫ ਜਾਂਦੀ ਜਾ ਰਹੀ ਹਾਂ। ਸਾਹਮਣੇ ਦੇਖੋ ਤੁਸੀਂ ਕਿ ਇੱਕ ਲੇਡੀ ਖੜ੍ਹੇ ਨੇ ਔਰ ਸਟਾਪ ਦਾ ਸਾਈਨ ਲਾਉਂਦੇ ਨੇ। ਸਕੂਲ ਏਰੀਆ ਵਿੱਚ ਐਸੇ ਖੜ੍ਹੇ ਹੁੰਦੇ ਨੇ ਤਾਂ ਕਿ ਬੱਚੇ ਆਸਾਨੀ ਦੇ ਨਾਲ ਰੋਡ ਕ੍ਰਾਸ ਕਰ ਲੈਣ। ਇਹਨਾਂ ਨੇ ਜਾ ਕੇ ਸਟਾਪ ਦਾ ਸਾਈਨ ਲਾ ਦਿੱਤਾ ਵੇ ਔਰ ਇੱਥੋਂ ਫਿਰ ਬੱਚੇ ਛੁੱਟੀ ਹੋਣ ਵਾਲੀ ਹੈ, ਜੋ ਵੀ ਗੁਜ਼ਰਨਾ ਚਾਹੁੰਦਾ ਪੈਰੈਂਟਸ ਗੁਜ਼ਰਦੇ ਨੇ। राफे 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 ने आज बड़ी अच्छी परफॉर्मेंस दी है। राफे हमें अलाउ नहीं था आपकी वीडियो बनाना, मैंने थोड़ी सी क्लिप बनाई है सिर्फ आपका, बाकी हमने देखी पूरी है परफॉर्मेंस ज़बरदस्त। राफे ने इतनी अच्छी और इतना प्यारे लग रहे थे राफे टोपी में। हम सिंध के रहने वाले मेहमान नवाज है सारे। मज़ा आया आपको? अब आप स्कूल अपना छोड़ रहे हो, आपको फील तो हो रहा होगा ना, है ना? अपने टीचर्स, अपने फ्रेंड्स, सबको छोड़ना है राफे ने। राफे सैड हो रहे हो? कितने दिन बचे हैं आपके स्कूल में? 4 दिन बस बचे हैं। ओए होए। और कितने साल पढ़े हो? आपको पता है कितने साल यहाँ पे आप पढ़े हो इस स्कूल में? 8 साल। ओहो, 8 साल राफे पढ़े हैं। और अब राफे का जो है ना हाई स्कूल शुरू हो रहा है। राफे बड़े सैड हो गए हैं कि मेरे टीचर्स भी यहाँ पे रह जाएंगे, है ना? और उसके फ्रेंड भी। आप अपने फ्रेंड से मिला करोगे जो आपके फ्रेंड हैं, मिला करोगे ना, मीट किया करोगे फिर बाद में भी उनसे, है ना? चलो भी ठीक है। लेकिन फिर भी आपको पूरी लाइफ में ये याद रहेगा अपना स्कूल, है ना? हाँ चलो ठीक है, कोई बात नहीं। अब आप अगली क्लास में जाओगे, वहाँ बच्चे आपके दोस्त बन जाएंगे, ठीक है ना? ਰਾਫੇ ਦੇ ਸਕੂਲ ਤੋਂ ਆਗੇ ਵੀ ਲੈ ਕੇ ਰਾਫੇ ਨੂੰ। ਔਰ ਰਾਫੇ ਦੀ ਪਰਫਾਰਮੈਂਸ ਬਹੁਤ ਅੱਛੀ ਸੀ, ਬਹੁਤ ਮਜ਼ਾ ਆਇਆ। ਸਾਰੇ ਬੱਚਿਆਂ ਦੀ ਬਹੁਤ ਅੱਛੀ ਸੀ। ਅਲੀ ਬਾਬਾ 40 ਚੋਰ ਜਿਹੜੀ ਮਸ਼ਹੂਰ ਕਹਾਣੀ ਹੈ ਸਾਡੀ, ਅਸੀਂ ਵੀ ਸੁਣੀ ਬਚਪਨ 'ਚ। ਇਹ 40 ਚੋਰ ਆਉਂਦੇ ਨੇ, ਡਰਮ ਔਰ ਇਹ ਔਰ ਉਹ ਔਰ ਜੀਨਾ ਔਰ ਜਿਹੜੇ ਸਭ ਕਿਰਦਾਰ ਜਿਹੜੇ ਸਨ, ਸਭ ਉਹੀ ਬਚਪਨ ਦੀ ਮੈਨੂੰ ਵੀ ਯਾਦ ਆ ਗਈ। ਅਤੇ ਅਸੀਂ ਵੀ ਬੜੇ ਉਹ ਕਹਾਣੀ ਸੁਣਨੇ ਹੁੰਦੇ ਸਾਂ ਔਰ ਇਸ ਤਰ੍ਹਾਂ। ਅਤੇ ਉਹ ਪਰਫਾਰਮ ਕੀਤਾ ਬੱਚਿਆਂ ਨੇ ਔਰ ਬੜਾ ਅੱਛਾ ਲੱਗਿਆ। ਔਰ ਉਸ ਤੋਂ ਬਾਅਦ ਫਿਰ ਅਸੀਂ ਘਰ ਆ ਗਏ। ਰਾਫੇ ਉੱਪਰ ਚਲਾ ਗਿਆ ਕੱਪੜੇ ਚੇਂਜ ਕਰਨ ਵਾਸਤੇ। ਮੈਂ ਵੀ ਜਲਦੀ ਨਾਲ ਗਈ ਹਾਂ, ਇੱਕ ਦਫਾ ਵਾਸ਼ਰੂਮ ਧੋ ਕੇ ਆਏ ਆ। ਅਤੇ ਹੁਣ ਮੈਂ ਤੇ ਘਰ ਪਕਾਈਆਂ ਤੋਰੀਆਂ ਕਰਕੇ ਆਈ ਸਾਂ ਕਿ ਜਿਹੜਾ ਉਹ ਕਹਿੰਦੇ ਨੇ, ਰਾਂਝੇ ਮੱਝੀਆਂ ਚਰਾਈਆਂ, ਡੋਲੀ ਲੈ ਗਏ ਨੇ ਖੇੜੇ, ਲੱਗ ਗਏ ਨੈਣ ਅਵੈੜੇ। ਅਤੇ ਬਈ ਰਾਂਝੇ ਮੱਝੀਆਂ ਚਰਾਈਆਂ ਅਤੇ ਉਹ ਸਾਡੇ ਹਿਸਾਬ ਹੈ ਕਿ ਅਸੀਂ ਤੋਰੀਆਂ ਪਕਾਈਆਂ। ਅਤੇ ਤੋਰੀਆਂ ਪਕਾ ਕੇ ਅਸੀਂ ਤੋਰੀਆਂ ਪਕਾਈਆਂ ਅਤੇ ਤੋਰੀਆਂ ਪਕਾਈਆਂ ਅਤੇ ਉੱਥੇ ਘਰ ਰੱਖ ਆਈਆਂ। ਅਤੇ ਹੁਣ ਰਾਫੇ ਨੇ ਇਨਵਾਈਟ ਕਰ ਲਿਆ ਕਿ ਆਪ यहाँ पे ਖਾਣਾ ਖਾ ਕੇ ਜਾਓ। ਅਤੇ ਅਸੀਂ ਹੁਣ ਖਾਣਾ ਇੱਥੇ ਖਾਣਾ ਵੇ। ਅਤੇ ਲਓ ਬਈ ਉਹ ਤੋਰੀਆਂ ਜਿਹੜੀਆਂ ਨੇ ਹੁਣ ਘਰ ਜਾ ਕੇ ਉਹਨੂੰ ਦੇਖਾਂਗੇ, ਉਹਦੀ ਸ਼ਕਲ ਦੇਖਾਂਗੇ। ਫਿਲਹਾਲ ਤਾਂ ਮੈਂ ਉਹਨੂੰ ਬੰਦ ਕਰਕੇ ਚੁੱਲ੍ਹੇ ਨੂੰ ਆ ਗਈ ਸਾਂ। ਬੜੀ ਜਲਦੀ ਸਵੇਰੇ ਕੰਮ ਨਿਪਟਾਇਆ। ਨਾਸ਼ਤੇ ਤੋਂ ਬਾਅਦ ਇੰਨਾ ਟਾਈਮ ਨਹੀਂ ਸੀ ਕਿ ਮੈਂ ਬਹੁਤ ਜ਼ਿਆਦਾ ਦੌੜਾਂ ਲਾ ਕੇ ਮੈਂ ਕੰਮ ਕੰਪਲੀਟ ਕੀਤਾ। ਪਰ ਲੈ ਕਿ ਬੱਚਿਆਂ ਦੀ ਖੁਸ਼ੀ ਵਿੱਚ ਸ਼ਾਮਿਲ ਹੋਣਾ ਚਾਹੀਦਾ। ਰਾਫੇ ਕੁਛ ਸੈਡ ਹੈ ਕਿ ਉਹਨੇ ਸਕੂਲ ਛੱਡ ਰਿਹਾ ਆਪਣਾ, ਅਤੇ ਉਹਨੂੰ ਸਾਰੇ ਆਪਣੇ ਦੋਸਤ, ਆਪਣੇ ਟੀਚਰਸ ਔਰ ਆਪਣੇ ਸਾਰਾ ਸਕੂਲ ਜਿੱਥੇ ਉਹਨੇ ਇੰਨੇ ਸਾਲ ਗੁਜ਼ਾਰੇ ਨੇ, ਥੋੜਾ ਸੈਡ ਹੈ। ਬਾਰ ਕਹਿੰਦਾ ਮੈਂ ਸੈਡ ਹੋ ਰਹਾ ਹੂੰ, ਮੈਂ ਆਪਣੇ ਕੀ ਕਹਿੰਦੇ ਨੇ ਹੁਣ ਆਪਣੇ ਫਰੈਂਡਸ ਨਾਲ ਵਿਛੜ ਜਾਵਾਂਗਾ। ਕਿਉਂਕਿ ਮੁਖਤਲਿਫ ਸਕੂਲਾਂ 'ਚ ਬੱਚਿਆਂ ਦੇ ਫਿਰ ਐਡਮਿਸ਼ਨ ਹੁੰਦੇ ਨੇ ਅੱਗੇ। ਹਾਈ ਸਕੂਲ ਵਿੱਚ ਸਾਰੇ ਬੱਚੇ ਇਕੱਠੇ ਨਹੀਂ ਜਾਂਦੇ ਨੇ, ਹਰ ਕਿਸੇ ਨੂੰ ਉਹਨਾਂ ਦੇ ਘਰ ਦੇ ਇਲਾਕੇ ਦੇ ਹਿਸਾਬ ਦੇ ਨਾਲ ਅੱਗੇ ਐਡਮਿਸ਼ਨ ਮਿਲਦੇ ਨੇ ਇਸ ਤਰ੍ਹਾਂ। ਅਤੇ ਬੱਚੇ ਫਿਰ ਵਿਛੜ ਜਾਂਦੇ ਨੇ। ਅਤੇ ਚਲੋ ਵੀ ਇਹੀ ਜ਼ਿੰਦਗੀ ਦਾ ਹਿੱਸਾ ਵੇ। ਅਸੀਂ ਵੀ ਕਦੀ ਵਿਛੜੇ ਸਾਂ ਆਪਣੇ ਦੋਸਤਾਂ ਕੋਲੋਂ, ਇਸ ਤਰ੍ਹਾਂ ਅੱਗੇ ਵੀ ਇਹ ਸਿਲਸਿਲਾ ਚੱਲਦਾ ਰਹਿੰਦਾ ਵੇ। ਨਵੇਂ ਦੋਸਤ ਬਣ ਜਾਂਦੇ ਨੇ, ਫਿਰ ਜ਼ਿੰਦਗੀ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ।
ਤੇ ਮੈਂ ਬਸ ਨਿਕਲ ਆਈ ਇਸ ਤਰ੍ਹਾਂ ਹੀ। ਮੈਂ ਕਿਹਾ ਚਲੋ ਮੈਂ ਕੀ ਕਹਿੰਦੇ ਥੋੜ੍ਹੀ ਜਿਹੀ ਗੱਲ ਕਰ ਲਵਾਂ, ਤੇ ਬਾਕੀ ਹੁਣ ਅਸੀਂ ਖਾਣਾ ਛਾਣਾ ਖਾਵਾਂਗੇ। ਖਾਣਾ ਖਾ ਕੇ ਫਿਰ ਅਸੀਂ ਰਵਾਨਗੀ ਕਰਾਂਗੇ, ਘਰ ਜਾਵਾਂਗੇ। ਤੇ ਫਿਰ ਜਿਹੜੀ ਹੈ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਫਿਲਹਾਲ ਇੰਨਾ ਹੀ। ਅੱਲਾ ਹਾਫਿਜ਼, ਰੱਬ ਰਾਖਾ। ਤੇ ਹੁਣ ਅਸੀਂ ਖਾਣਾ ਦੇਖੋ ਬਾਹਰੋਂ ਆਣਾ ਵੇ, ਕੀ ਆਂਦਾ ਵੇ, ਫਿਰ ਅਸੀਂ ਖਾਵਾਂਗੇ। ਤੁਹਾਨੂੰ ਵੀ ਚਿਹਰਾ ਕਰਾ ਦਾਂਗੇ ਨਾਲ। ਜ਼ਰਾ ਚਿਹਰਾ ਤੋ ਦਿਖਾਓ और थोड़ा सा मुस्कुराओ, ज़रा चेहरा तो दिखाओ और थोड़ा सा मुस्कुराओ। राफी क्या निकाल रहा है? राफे कपड़े चेंज करके आ गए ने, मैं अंदर वड़न लगी सा तो राफे बाहर निकल आए ने। राफे क्या कुछ रह गया था गाड़ी में? बैग स्कूल में तो नहीं भूल आए? तो मम्मा ले गई होंगी अंदर, मम्मा ले गई है। अगर गाड़ी में नहीं है तो फिर मम्मा ले गई होंगी। नहीं है, चलो अब देखते यहीं पे होगा। बैग कहाँ जाना? ओ जिन तो नहीं ले गया? जीनी तो नहीं ले गया? जीनी यार जिन बन गया। कैसे बोला? जिन कैसे बोला था? आप जिन बने थे कैसे बोला था? चलो आ जाओ। ਬਜਰੇ ਦੇ ਰਾਤ ਦੇ ਤੇ ਅਸੀਂ ਤੋਰੀਆਂ ਦੀ ਆਖਰੀ ਭੁਨਾਈ ਕਰ ਰਹੇ ਹਾਂ। ਮੈਂ ਤੇ ਖਾਣਾ ਤੋਂ ਖਾ ਕੇ ਆ ਗਈ ਸਾਂ। ਬਸ ਹੁਣ ਇਹ ਦੇਖ ਲਓ ਵੀ ਤੋਰੀਆਂ ਫਾਈਨਲ ਸਟੇਜ ਤੇ ਨੇ। ਇਸ ਤਰ੍ਹਾਂ ਦੀਆਂ ਬਣੀਆਂ ਨੇ, ਬਹੁਤ ਹੀ ਜ਼ਬਰਦਸਤ ਖੁਸ਼ਬੂ ਆ ਰਹੀ ਹੈ। ਧਨੀਆ ਮੈਂ ਭੁੰਨਦੇ ਹੋਏ ਨੂੰ ਪਾ ਦਿੱਤਾ ਵੇ ਤੇ ਨਾਲ ਪਰਾਠਾ ਤਿਆਰ ਹੈ, ਗਰਮਾ ਗਰਮ पराठा, साथ में तोरी का सालन। तो फिर मिलने। अल्लाह हाफिज़, रब रख।